ਵਾਹਿਗੁਰੂ जी का खालसा वाहिगुरू जी की फतेह। मैं ਤੁਹਾਡੀ ਹੋਸਟ ਰੀਤ ਕੌਰ ਨਿਊਜ਼ ਟੀਵੀ 84 ਦੇ ਨਾਲ ਵੀਅਰਸ 20ਵੀਂ ਸਦੀ ਦੇ ਮਹਾਨ ਸਿੱਖ ਫਿਲਾਸਫਰ ਇਤਿਹਾਸਕਾਰ ਦਰਵੇਸ਼ ਸਿਆਸਤਦਾਨ ਅਤੇ ਅਣਖੀ ਸਿੱਖ ਸਰਦਾਰ ਕਪੂਰ ਸਿੰਘ ਦੇ ਨਾਮ ਤੋਂ ਹਰ ਪੰਥ ਪ੍ਰਸਤ ਸਿੱਖ ਚੰਗੀ ਤਰ੍ਹਾਂ ਵਾਕਿਫ ਹੈ। 2 ਮਾਰਚ ਨੂੰ ਉਹਨਾਂ ਦਾ 105ਵਾਂ ਜਨਮ ਦਿਹਾੜਾ ਸੀ। ਇਸ ਸੰਬੰਧੀ ਸਿੱਖ ਯੂਥ ਆਫ ਪੰਜਾਬ ਵੱਲੋਂ ਅੰਮ੍ਰਿਤਸਰ ਵਿਖੇ ਇੱਕ ਵਿਸ਼ੇਸ਼ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਗੁਰਦੁਆਰਾ ਗਲੈਨਰੌਕ ਨਿਊ ਜਰਸੀ ਅਤੇ ਸਰੀ ਕੈਨੇਡਾ ਵਿਖੇ ਉਹਨਾਂ ਦੀ ਯਾਦ ਨੂੰ ਸਮਰਪਿਤ ਵਿਸ਼ੇਸ਼ ਸਮਾਗਮ ਹੋਏ। ਕਈ ਅਖਬਾਰਾਂ ਰਸਾਲਿਆਂ ਵਿੱਚ ਉਹਨਾਂ ਸੰਬੰਧੀ ਲੇਖ ਪ੍ਰਕਾਸ਼ਿਤ ਹੋਏ ਅਤੇ ਕਈ ਸਪੈਸ਼ਲ ਰੇਡੀਓ ਤੇ ਟੈਲੀਵਿਜ਼ਨ ਪ੍ਰੋਗਰਾਮਸ ਵੀ ਹੋਏ। ਅਸੀਂ 20ਵੀਂ ਸਦੀ ਦੀ ਇਸ ਵਿਲੱਖਣ ਸਿੱਖ ਸ਼ਖਸੀਅਤ ਦੀ ਪੰਥ ਨੂੰ ਦਿੱਤੀ ਦੇਣ ਨੂੰ ਮੁੱਖ ਰੱਖਦਿਆਂ ਇਹ ਸਾਰਾ ਹਫਤਾ ਉਹਨਾਂ ਦੀ ਯਾਦ ਨੂੰ ਸਮਰਪਿਤ ਕਰ ਰਹੇ ਹਾਂ। ਅੱਜ ਅਸੀਂ 2 ਪੰਥਕ ਸ਼ਖਸੀਅਤਾਂ ਨਾਲ ਸਰਦਾਰ ਕਪੂਰ ਸਿੰਘ ਜੀ ਦੀ ਕੰਟਰੀਬਿਊਸ਼ਨ ਅਤੇ ਹੋਰ ਪੰਥਕ ਮਸਲਿਆਂ ਸੰਬੰਧੀ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਅਸੀਂ ਗੱਲਬਾਤ ਕਰਦੇ ਹਾਂ ਸਿੱਖ ਵਿਦਵਾਨ ਤੇ ਸਕਾਲਰ ਆਨੰਦਪੁਰ ਸਾਹਿਬ ਤੋਂ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਿੰਸੀਪਲ ਸੁਰਿੰਦਰ ਸਿੰਘ ਜੀ ਨਾਲ ਜਿਹੜੇ ਕਿ ਸਾਡੇ ਨਾਲ ਆਨੰਦਪੁਰ ਸਾਹਿਬ ਤੋਂ ਫੋਨ ਲਾਈਨ ਤੇ ਜੁੜ ਚੁੱਕੇ ਨੇ। ਜੀ ਪ੍ਰਿੰਸੀਪਲ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਜੀ ਪ੍ਰਿੰਸੀਪਲ ਸਾਹਿਬ ਜੀ, ਸਭ ਤੋਂ ਪਹਿਲਾਂ ਸਾਨੂੰ ਤੁਸੀਂ ਸਰਦਾਰ ਕਪੂਰ ਸਿੰਘ ਜੀ ਦੇ ਜੀਵਨ ਅਤੇ ਸਿੱਖ ਪੰਥ ਨੂੰ ਦਿੱਤੀ ਹੋਈ ਦੇਣ ਦੇ ਬਾਰੇ ਵੇਰਵੇ ਦੇ ਨਾਲ ਦੱਸੋ। ਸਰਦਾਰ ਕਪੂਰ ਸਿੰਘ ਜੀ ਬਹੁਪੱਖੀ ਸ਼ਖਸੀਅਤ ਦੇ ਮਾਲਕ ਸਨ ਜੀ, ਜਿੱਥੇ ਉਹ ਗੁਰੂ ਸਾਹਿਬਾਨ ਪ੍ਰਤੀ ਅਗਾਧ ਪ੍ਰੇਮ ਅਤੇ ਸ਼ਰਧਾ ਰੱਖਦੇ ਸਨ, ਉੱਥੇ ਉਹਨਾਂ ਦੀ ਵਿਚਾਰਧਾਰਾ ਨੂੰ ਪੂਰੀ ਤਰ੍ਹਾਂ ਸਮਰਪਿਤ ਸੀ। ਹਾਂਜੀ, ਸਿੱਖ ਵਿਚਾਰਧਾਰਾ ਦੇ ਗੋਝ ਪੱਖਾਂ ਦੀ ਤਹਿ ਤੱਕ ਜਾ ਕੇ ਉਹਨਾਂ ਦੀ ਵਿਆਖਿਆ ਕਰਨ ਦੇ ਸਮਰੱਥ ਸੀ। ਜੀ, ਸਿੱਖੀ ਦੇ ਬੋਲਬਾਲੇ ਤੇ ਪ੍ਰਬਲ ਸਮਰਥਕ ਸਨ। ਹਾਂਜੀ, ਉਹ ਸਿਖਰ ਦੇ ਵਿਦਵਾਨ ਹੋਣ ਦੇ ਨਾਲ ਨਾਲ ਜਾਦੂਮਈ ਵਕਤਾ ਵੀ ਸੀ, ਬੁਲਾਰਾ ਵੀ ਸੀ। ਜੀ, ਉਹ ਇੱਕ ਸਫਲ ਪ੍ਰਸ਼ਾਸਕ, ਉੱਚ ਕੋਟੀ ਦੇ ਸਾਹਿਤਕਾਰ, ਪੰਜਾਬੀ, ਅੰਗਰੇਜ਼ੀ, ਸੰਸਕ੍ਰਿਤ, ਅਰਬੀ, ਫਾਰਸੀ, ਪਾਲੀ ਆਦਿ ਭਾਸ਼ਾਵਾਂ ਦੀ ਪੂਰੀ ਮੁਹਾਰਤ ਰੱਖਣ ਵਾਲੇ ਲੇਖਕ ਸਨ। ਜੀ, ਐਸੀ ਮਹਾਨ ਸ਼ਖਸੀਅਤ ਸਰਦਾਰ ਕਪੂਰ ਸਿੰਘ ਜੀ ਦਾ ਜਨਮ 2 ਮਾਰਚ ਸੰਨ 1909 ਨੂੰ ਸਰਦਾਰ ਦਿਦਾਰ ਸਿੰਘ ਦੇ ਅਤੇ ਮਾਤਾ ਹਰਨਾਮ ਕੌਰ ਜੀ ਦੇ ਗ੍ਰਹਿ ਵਿਖੇ ਹੋਇਆ। ਜੀ, ਇਹਨਾਂ ਦਾ ਪਿਤਾ ਪੁਰਖੀ ਪਿੰਡ ਮੰਨਣ ਚੱਕ ਕਲਾਂ, ਜ਼ਿਲ੍ਹਾ ਲੁਧਿਆਣਾ ਵਿੱਚ ਹੈ। ਜੀ, ਪਰ ਜਾਇਦਾਦ ਦੇ ਸੰਬੰਧ ਵਿੱਚ ਇਹ ਪਰਿਵਾਰ ਚੱਕ ਨੰਬਰ 531 ਲਾਇਲਪੁਰ ਚਲਾ ਗਿਆ ਸੀ। ਹਾਂਜੀ, 10ਵੀਂ ਦੀ ਪ੍ਰੀਖਿਆ ਆਪਣੇ ਲਾਇਲਪੁਰ ਖਾਲਸਾ ਕਾਲਜ ਤੋਂ, ਹਾਈ ਸਕੂਲ ਤੋਂ ਪੰਜਾਬ ਵਿੱਚੋਂ ਪਹਿਲੇ ਸਥਾਨ ਤੇ ਪ੍ਰਾਪਤ ਕੀਤੀ। ਜੀ, ਉਦੋਂ ਸਕੂਲ ਦੇ ਮੁੱਖ ਅਧਿਆਪਕ ਮਾਸਟਰ ਤਾਰਾ ਸਿੰਘ ਜੀ ਸਨ। ਹਾਂਜੀ, ਉੱਚ ਵਿੱਦਿਆ ਲਈ ਆਪ ਸਰਕਾਰੀ ਕਾਲਜ ਲਾਹੌਰ ਵਿੱਚ ਦਾਖਲ ਹੋਏ। ਹਾਂਜੀ, ਫਾਰਸੀ ਅਤੇ ਦਰਸ਼ਨ ਸ਼ਾਸਤਰ ਇਹਨਾਂ ਦੇ ਮਨਭਾਉਂਦੇ ਵਿਸ਼ੇ ਸਨ। ਜੀ, ਸੰਨ 1931 ਵਿੱਚ ਇੱਥੋਂ MA ਫਿਲਾਸਫੀ ਦੀ ਡਿਗਰੀ ਯੂਨੀਵਰਸਿਟੀ ਵਿੱਚੋਂ ਪਹਿਲੇ ਨੰਬਰ ਤੇ ਪ੍ਰਾਪਤ ਕੀਤੀ। ਹਾਂਜੀ, ਆਪ ਕਾਲਜ ਦੇ ਮਾਸਕ ਪੱਤਰ ਰਾਵੀ ਦੇ ਸੰਪਾਦਕ ਵੀ ਸਨ। ਜੀ, ਉਦੋਂ ਤੋਂ ਹੀ ਇਹਨਾਂ ਨੇ ਵਾਰਤਕ ਤੋਂ ਇਲਾਵਾ ਹਾਂਜੀ, ਕਵਿਤਾ ਵੀ ਲਿਖਣੀ ਸ਼ੁਰੂ ਕਰ ਦਿੱਤੀ ਸੀ। ਜੀ, ਲਾਹੌਰ ਵਿੱਚ ਹੀ ਆਪ ਜੀ ਦਾ ਰਾਜਨੀਤਿਕ ਜੀਵਨ ਵੀ ਸ਼ੁਰੂ ਹੋਇਆ। 1924 ਵਿੱਚ ਰਾਵੀ ਕਿਨਾਰੇ ਸਰਵਿੰਦ ਕਾਂਗਰਸ ਕਮੇਟੀ ਦਾ ਸਮਾਗਮ ਹੋਇਆ। ਆਪ ਉਸ ਵਿੱਚ ਇੱਕ ਵਲੰਟੀਅਰ ਦੇ ਤੌਰ ਤੇ ਸ਼ਾਮਲ ਹੋਏ ਸਨ। ਹਾਂਜੀ, ਸਰਦਾਰ ਕਪੂਰ ਸਿੰਘ ਦਾ ਵਿਆਹ ਸਰਦਾਰਨੀ ਹਰਿੰਦਰ ਕੌਰ ਨਾਲ ਹੋਇਆ। ਜੀ, ਉਹ ਨਾਨਕੇ ਪੱਖ ਤੋਂ ਸ਼੍ਰੀ ਅਨੰਦਪੁਰ ਸਾਹਿਬ ਦੇ ਟਿੱਕਾ ਖਾਨਦਾਨ ਨਾਲ ਸੰਬੰਧਿਤ ਸਨ। ਉਹਨਾਂ ਦੇ ਘਰ ਇੱਕ ਸੁਪੁੱਤਰ ਡਾਕਟਰ ਇੰਦਰਜੀਤ ਸਿੰਘ ਦਾ ਜਨਮ ਲਿਆ। ਜੀ, ਉਹ ਮਗਰ ਜਾ ਕੇ ਵਰਲਡ ਬੈਂਕ ਨਾਲ ਬਤੌਰ ਸੀਨੀਅਰ ਅਰਥ ਸ਼ਾਸਤਰੀ ਜੁੜ ਗਏ। ਹਾਂਜੀ, 1931 ਵਿੱਚ ਆਪ ਨੇ ਲੰਡਨ ਦੀ ਕੈਂਬਰਿਜ ਯੂਨੀਵਰਸਿਟੀ ਵਿੱਚ ਦਾਖਲਾ ਲਿਆ। ਇੱਥੋਂ ਉੱਚ ਕੋਟੀ ਦੇ ਵਿਦਵਾਨ ਦੇ ਰੂਪ ਵਿੱਚ ਉਹਨਾਂ ਨੇ ਵਿੱਦਿਆ ਪ੍ਰਾਪਤ ਕੀਤੀ। ਜੀ, ਔਰ ਉਸ ਵੇਲੇ ਦੇ ਉਹਨਾਂ ਬਾਰੇ ਜੋ ਉਹਨਾਂ ਦੇ ਉਸਤਾਦ ਸਨ, ਹਾਂਜੀ, ਵਿਦਵਾਨ ਵਰਲਡ ਫਰੈਂਡ ਰਸਲ, ਜੀ, ਉਹਨਾਂ ਨੇ ਵਿਸ਼ੇਸ਼ ਤੌਰ ਤੇ ਉਹਨਾਂ ਤੋਂ ਪ੍ਰਭਾਵਿਤ ਹੋਏ ਤੇ ਉਹਨਾਂ ਨੇ ਇੱਕ ਵਾਰੀ ਟਿੱਪਣੀ ਕੀਤੀ ਸੀ ਉਹਨਾਂ ਬਾਰੇ ਕਿ ਵਿਸ਼ੇਸ਼ ਵਿਸ਼ੇ ਵਿੱਚ ਮੁਹਾਰਤ ਰੱਖਣ ਤੋਂ ਬਿਨਾਂ ਜੀ, ਤੁਸੀਂ ਅੰਗਰੇਜ਼ੀ ਇੰਨੀ ਚੰਗੀ ਲਿਖਦੇ ਹੋ ਕਿ ਅੰਗਰੇਜ਼ੀ ਨੂੰ ਵੀ ਮਾਤ ਪਾਉਂਦੇ ਹੋ। ਜੀ, ਇਹਨਾਂ ਨੂੰ ਯੂਨੀਵਰਸਿਟੀ ਵਿੱਚ ਲੈਕਚਰਰ ਦੀ ਪਦਵੀ ਦੀ ਪੇਸ਼ਕਸ਼ ਕੀਤੀ। ਹਾਂਜੀ, ਪਰ ਉਦੋਂ ਇਹਨਾਂ ਨੇ ਇਹ ਗੱਲ ਪ੍ਰਵਾਨ ਨਹੀਂ ਕੀਤੀ। ਜੀ, ਆਪ ਉਦੋਂ ICS ਦੀ ਪ੍ਰੀਖਿਆ ਲਈ ਤਿਆਰੀ ਕਰ ਰਹੇ ਸਨ, ਜੋ 1934 ਵਿੱਚ ਪਾਸ ਕਰ ਲਈ। ਹਾਂਜੀ, ਭਾਰਤ ਵਿੱਚ ਆ ਕੇ ਆਪ ਡਿਪਟੀ ਕਮਿਸ਼ਨਰ ਦੇ ਅਹੁਦੇ ਤੇ ਨਿਯੁਕਤ ਹੋ ਗਏ ਜੀ, ਅਤੇ 15 ਸਾਲ ਇਸ ਅਹੁਦੇ ਤੇ ਰਹੇ।
ਹਾਂਜੀ। ਅੰਗਰੇਜ਼ ਹਾਕਮਾਂ ਦੇ ਮਨ ਵਿੱਚ ਇਹਨਾਂ ਪ੍ਰਤੀ ਵਿਸ਼ੇਸ਼ ਆਦਰ ਮਾਣ ਸੀ, ਕਿਉਂਕਿ ਸਾਫ਼ ਦਿਲੀ ਅਤੇ ਸਫਲ ਪ੍ਰਬੰਧਕ ਵਜੋਂ ਜੀ ਆਪ ਨੂੰ ਪ੍ਰਸ਼ੰਸਾ ਹਾਸਲ ਹੁੰਦੀ ਰਹੀ। ਜੀ ਝੰਗ, ਗੁਜਰਾਤ, ਰੋਹਤਕ, ਕਰਨਾਲ, ਗੁੜਗਾਉਂ, ਕਾਂਗੜਾ ਅਤੇ ਹੁਸ਼ਿਆਰਪੁਰ ਜ਼ਿਲ੍ਹਿਆਂ ਵਿੱਚ ਡੀਸੀ ਦੇ ਤੌਰ ਤੇ ਰਹੇ। ਜੀ ਇਹ ਸੇਵਾ ਆਪ ਨੇ ਸੱਚ ਤੇ ਪਹਿਰਾਂ ਦਿੰਦਿਆਂ ਬਤੀਤ ਕੀਤੀ। ਹਾਂਜੀ। ਜੀ ਜੀ ਤੇ ਇਸੇ ਦਾ ਸਦਕਾ ਉਹਨਾਂ ਨੂੰ ਚੰਗਾ ਮਾਣ ਸਨਮਾਨ ਹਾਂਜੀ ਦੇਸ਼, ਪੰਜਾਬ ਅਤੇ ਕੌਮ ਵਿੱਚ ਪ੍ਰਾਪਤ ਹੋਇਆ। ਬਿਲਕੁਲ। 1932 ਵਿੱਚ ਇੱਕ ਪਾਸੇ ਦੇਸ਼ ਦੀ ਆਜ਼ਾਦੀ ਦੀ ਲਹਿਰ ਜ਼ੋਰਾਂ ਤੇ ਸੀ, ਹਾਂਜੀ ਦੂਜੇ ਪਾਸੇ ਮੁਸਲਿਮ ਪ੍ਰਸਤੀ ਬੜਾ ਤਕੜਾ ਸਿਰ ਚੁੱਕ ਰਹੀ ਸੀ। ਹਾਂਜੀ ਤੇ ਕਪੂਰ ਸਿੰਘ ਜੀ ਨੇ ਵੀ ਹਮਦਰਦੀ ਆਜ਼ਾਦੀ ਦੀ ਲਹਿਰ ਨਾਲ ਸੀ, ਪਰ ਉਸਦਾ ਵਾਰ-ਵਾਰ ਮੁਸਲਿਮ ਫਿਰਕਾ ਪ੍ਰਸਤੀ ਅੱਗੇ ਝੁਕਣਾ, ਹਾਂਜੀ ਜਿਵੇਂ ਕਮਿਊਨਲ ਅਵਾਰਡ ਸਮੇਂ ਉਸ ਨੂੰ ਬਹੁਤ ਮੰਦਾ ਲੱਗਦਾ ਸੀ। ਜੀ ਇਸ ਲਈ ਜਿਹੜੀਆਂ ਵੀ ਤਾਕਤਾਂ ਇਸ ਫਿਰਕਾ ਪ੍ਰਸਤੀ ਦੇ ਚੁੰਗਲ ਹੇਠੋਂ ਹਿੰਦੂ ਸਿੱਖਾਂ ਨੂੰ ਬਚਾਉਣ ਦਾ ਯਤਨ ਕਰ ਰਹੀਆਂ ਸਨ, ਜੀ ਜਿਵੇਂ ਅਕਾਲੀ ਦਲ, ਉਹਨਾਂ ਲਈ ਉਸਦੇ ਦਿਲ ਵਿੱਚ ਅਣਆਖੀ ਪ੍ਰਸ਼ੰਸਾ ਸਦਾ ਹੀ ਰਹਿੰਦੀ ਸੀ। ਜੀ ਇਸੇ ਦਾ ਸਦਕਾ ਜਦ ਮੁਸਲਮਾਨਾਂ ਨੇ ਗੁਜਰਾਤ ਵਿੱਚ ਫਸਾਦ ਕਰਕੇ ਪ੍ਰਸਿੱਧ ਰਾਗੀ ਭਾਈ ਸੁੰਦਰ ਸਿੰਘ ਜੀ ਨੂੰ ਜਾਨੋਂ ਮਾਰ ਦਿੱਤਾ, ਤਾਂ ਕਪੂਰ ਸਿੰਘ ਨੇ ਰਾਜ ਕਰਦੀ ਯੂਨੀਅਰਿਸਟ ਪਾਰਟੀ ਦੇ ਕਈ ਵੱਡੇ ਵੱਡੇ ਮੁਸਲਮਾਨ ਥੰਮ ਫੜ ਕੇ ਕੈਦ ਕਰ ਦਿੱਤੇ ਤੇ ਸੂਬੇ ਦੇ ਮੁੱਖ ਮੰਤਰੀ ਦੇ ਬੰਦੇ ਸਨ। ਸਰ ਸਿਕੰਦਰ ਹਯਾਤ ਦੇ ਕਹਿਣ ਤੇ ਵੀ ਮੁੱਖ ਮੰਤਰੀ ਸਨ, ਉਹਨਾਂ ਨੂੰ ਨਹੀਂ ਛੱਡਿਆ ਅਤੇ ਇਹਨਾਂ ਨੂੰ ਇੱਥੋਂ ਤਬਦੀਲ ਕਰ ਦਿੱਤਾ ਗਿਆ। 1942 ਵਿੱਚ ਅੰਗਰੇਜ਼ ਹਿੰਦ ਛੱਡੋ ਦੀ ਲਹਿਰ ਵਿੱਚ ਸਮੇਂ ਆਪ ਮਹਾਤਮਾ ਗਾਂਧੀ ਨੂੰ ਮਿਲਣ ਪਰਿਵਾਰ ਸਮੇਤ ਵਾਰਦਾ ਵੀ ਗਏ। ਜਦ ਹਾਕਮਾਂ ਨੇ ਇਤਰਾਜ਼ ਕੀਤਾ ਤਾਂ ਇਹਦਾ ਉੱਤਰ ਸੀ ਸਰਦਾਰ ਕਪੂਰ ਸਿੰਘ ਜੀ ਦਾ, ਮੈਂ ਇੱਕ ਜ਼ਿਲ੍ਹੇ ਦਾ ਹਾਕਮ ਹਾਂ ਜਿਸ ਵਿੱਚ ਗਾਂਧੀ ਦੇ ਕਈ ਉਪਾਸ਼ਕ ਵੱਸਦੇ ਹਨ, ਕਿ ਮੈਂ ਨਾ ਜਾਣਾ ਕਿ ਗਾਂਧੀ ਦੇ ਮਨ ਵਿੱਚ ਉਹਨਾਂ ਕਿਹੜੇ ਪਾਸੇ ਪ੍ਰੇਰਿਆ ਹੈ, ਮੈਂ ਉਸਦਾ ਕੀ ਉੱਤਰ ਦੇਣਾ ਚਾਹੀਦਾ ਹੈ, ਮੈਨੂੰ ਉਸਦਾ ਕੀ ਉੱਤਰ ਦੇਣਾ ਚਾਹੀਦਾ। ਇਹ ਜਵਾਬ ਦੇ ਕੇ ਸਰਕਾਰ ਨੂੰ ਚੁੱਪ ਕਰਵਾ ਦਿੱਤਾ। ਕਰਨਾਲ ਦੇ ਡਿਪਟੀ ਕਮਿਸ਼ਨਰ ਬਣੇ ਤਾਂ ਉੱਥੇ ਮੁਸਲਮਾਨਾਂ ਨੇ ਝਟਕੇ ਦੇ ਵਿਰੋਧ ਕੀਤਾ ਤੇ ਡਿਪਟੀ ਕਮਿਸ਼ਨਰ ਹੁੰਦਿਆਂ ਹੋਇਆਂ ਸਰਦਾਰ ਸਾਹਿਬ ਨੇ ਸਿੱਖਾਂ ਦਾ ਪੱਖ ਪੂਰਿਆ ਅਤੇ ਨਾਲ ਝਟਕੇ ਦੀਆਂ 8 ਦੁਕਾਨਾਂ ਖੁਲਾਉਣ ਦੀ ਪ੍ਰਵਾਨਗੀ ਦਿੱਤੀ। ਜਾਣੀ ਆਪ ਸਿੱਖੀ ਸਿਧਾਂਤਾਂ ਤੋਂ ਪੂਰੀ ਤਰ੍ਹਾਂ ਔਰ ਸੰਤਵਾਦ ਜਾਂ ਮਨਮਤ ਤੋਂ ਬਹੁਤ ਦੂਰ ਦੇ ਸਨ, ਨਿਰੋਲ ਗੁਰਮਤਿ ਨੂੰ ਸਮਰਪਿਤ ਸ਼ਖਸੀਅਤ ਦੇ ਮਾਲਕ ਸਨ। ਇੱਥੋਂ ਇਹ ਹੁਸ਼ਿਆਰਪੁਰ ਚਲੇ ਗਏ। ਉਸ ਤੋਂ ਬਾਅਦ ਇਹਨਾਂ ਨੇ ਜੋ ਹੈ ਕਾਂਗੜਾ ਵਿਖੇ ਵੀ ਕੀਤਾ। ਕੁਝ ਦਿਨ ਪਹਿਲਾਂ ਸਰਦਾਰ ਕਪੂਰ ਸਿੰਘ ਜੀ ਕਾਂਗੜੇ ਦੇ ਡਿਪਟੀ ਕਮਿਸ਼ਨਰ ਸਨ, ਤਾਂ ਧਰਮਸ਼ਾਲਾ ਵਿੱਚ ਇਹਨਾਂ ਦੇ ਘਰ ਇਲਾਜ ਲਈ ਅਕਾਲੀ ਆਗੂ ਮਾਸਟਰ ਤਾਰਾ ਸਿੰਘ ਜੀ ਪਧਾਰੇ। ਸੱਚੀ ਹਾਕਮਾਂ ਨੇ ਉਸ ਵੇਲੇ ਤੋਂ ਹੀ ਕਪੂਰ ਸਿੰਘ ਦੇ ਵਿਰੁੱਧ ਉਪਦਰਵ ਤੇ ਬਦਲਾ ਲੈਣ ਲਈ ਠਾਣ ਲਈ ਸੀ, ਕਿਉਂਕਿ ਮਤਸਵੀ ਲੋਕ ਇਹ ਸਮਝਦੇ ਸਨ ਕਿ ਮਾਸਟਰ ਤਾਰਾ ਸਿੰਘ ਦੇ ਦਿਮਾਗ ਪਿੱਛੇ ਸਰਦਾਰ ਕਪੂਰ ਸਿੰਘ ਦਾ ਹੀ ਹੱਥ ਹੈ ਤੇ ਸਾਰੀ ਸਿੱਖਿਆ ਜਿਹੜੀ ਹੈ, ਸਾਰੀ ਸਲਾਹ ਉਹ ਸਰਦਾਰ ਕਪੂਰ ਸਿੰਘ ਜੀ ਦਿੰਦੇ ਹਨ। ਔਰ ਇਸੇ ਕਰਕੇ ਕਿ ਸਰਦਾਰ ਕਪੂਰ ਸਿੰਘ ਦੇ ਖਿਲਾਫ ਮਤਸਵੀ ਪ੍ਰੈਸ ਨੇ ਬਹੁਤ ਰੌਲਾ ਗੋਲਾ ਪਾਇਆ ਤੇ ਅੰਤ ਇੱਥੋਂ ਤੱਕ ਪਹੁੰਚਾ ਦਿੱਤਾ ਕਿ ਉਹਨਾਂ ਨੂੰ ICS ਦੀ ਨੌਕਰੀ ਤੋਂ ਵੀ ਪੱਖਪਾਤੀ ਵਿਵਹਾਰ ਕਰਦਿਆਂ ਹੋਇਆ ਅਸਤੀਫਾ ਦੇਣਾ ਪਿਆ ਤੇ ਉਹਨਾਂ ਨੂੰ ਮਜਬੂਰ ਕੀਤਾ ਔਰ ਨੌਕਰੀ ਤੋਂ ਡਿਸਮਿਸ ਕਰ ਦਿੱਤਾ ਸੀ। ਐਦਾਂ ਦੀ ਮਹਾਨ ਸ਼ਖਸੀਅਤ ਦੇ ਮਾਲਕ ਸਰਦਾਰ ਕਪੂਰ ਸਿੰਘ ਜੀ ਆਜ਼ਾਦ ਖਿਆਲਾਂ ਦੇ ਔਰ ਅਣਖ ਤੇ ਮਰਦੀ ਸੂਰਮੇ ਸਨ, ਜਿਨ੍ਹਾਂ ਨੇ ਕੌਮ ਦੇ ਵਾਸਤੇ ਇੱਕ ਲਾਮਿਸਾਲ ਕਾਰਨਾਮੇ ਕੀਤੇ। ਬਿਲਕੁਲ ਪ੍ਰਿੰਸੀਪਲ ਸਾਹਿਬ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਉਹਨਾਂ ਪੂਰੇ ਜੀਵਨ ਦਾ ਇੰਨਾ ਚੰਗੀ ਤਰ੍ਹਾਂ ਵੇਰਵਾ ਦਿੱਤਾ। ਇਸ ਦੇ ਨਾਲ ਹੀ ਅਸੀਂ ਤੁਹਾਡੇ ਨਾਲ ਹੋਰ ਵੀ ਪੰਥਕ ਮੁੱਦਿਆਂ ਦੇ ਉੱਪਰ ਗੱਲਬਾਤ ਕਰਨਾ ਚਾਹਾਂਗੇ। ਜਿਵੇਂ RSS ਦਾ ਸਿੱਖਾਂ ਵਿੱਚ ਪ੍ਰਭਾਵ ਵੱਧਦਾ ਜਾ ਰਿਹਾ ਹੈ, ਪ੍ਰਿੰਸੀਪਲ ਸਾਹਿਬ, RSS ਨੇ ਸਿੱਖਾਂ ਵਿੱਚ ਸੰਤ ਸਮਾਜ ਨਾਂ ਦੀ ਸੰਸਥਾ ਖੜੀ ਕਰਕੇ ਜਿੱਥੇ ਨਾਨਕਸ਼ਾਹੀ ਕਲੰਦਰ ਦਾ ਵਿਰੋਧ ਜਾਰੀ ਰੱਖਿਆ ਹੈ, ਉੱਥੇ ਇਹ ਸਿੱਖ ਰਹਿਤ ਮਰਿਆਦਾ ਨੂੰ ਵੀ ਬਦਲਣ ਦੇ ਆਹਰ ਵਿੱਚ ਹਨ। ਕਿਸੇ ਹੱਦ ਤੱਕ ਅਕਾਲੀ ਲੀਡਰਸ਼ਿਪ ਵੀ RSS ਦੀ ਪਿਛਲਗ ਬਣਦੀ ਜਾ ਰਹੀ ਹੈ। ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਸਾਡੇ ਕੋਲ 4 ਮਿੰਟ ਰਹਿ ਗਏ ਨੇ। RSS ਨਾਂ ਦੀ ਜਥੇਬੰਦੀ ਹਿੰਦੂ ਧਰਮ ਦੀ 100 ਸਾਲ ਪੁਰਾਣੀ ਹੈ ਜੀ। ਉਹ ਸਾਡੇ ਲਈ ਭਾਵੇਂ ਅਸੀਂ ਸਮਝਦੇ ਹਾਂ ਕਿ ਉਹ ਸਿੱਖੀ ਦੀ ਦੁਸ਼ਮਣ ਹੈ, ਪਰ ਇੱਕ ਦਾਦ ਉਹਨਾਂ ਨੂੰ ਦੇਣੀ ਚਾਹੀਦੀ ਵੀ ਆਪਣੇ ਧਰਮ ਪ੍ਰਤੀ ਪੂਰੇ ਦ੍ਰਿੜ ਇਰਾਦੇ ਦੇ ਨਾਲ ਉਹਨਾਂ ਨੇ ਹਿੰਦੂ ਧਾਰਮਿਕ ਸਿਧਾਂਤਾਂ ਨੂੰ,
ਜੀ ਹਿੰਦੂ ਫਿਲਾਸਫੀ ਨੂੰ, ਹਿੰਦੂ ਫਲਸਫੇ ਨੂੰ ਕਿਵੇਂ ਲੋਕਾਂ ਤੱਕ ਪਹੁੰਚਾਉਣਾ ਹੈ, ਬੜੀ ਦ੍ਰਿੜਤਾ ਦੇ ਨਾਲ ਲੱਗੇ ਹੋਏ ਨੇ। ਜੀ ਸੋ ਸਾਨੂੰ ਚਾਹੀਦਾ ਉਹਦਾ ਮੁਕਾਬਲਾ ਕਰਨ ਦੇ ਲਈ ਸਰਦਾਰ ਕਪੂਰ ਸਿੰਘ ਜੀ ਵਰਗੇ ਵਿਦਵਾਨਾਂ ਦੀ, ਜਿਵੇਂ ਉਹਨਾਂ ਨੇ 23-2400 ਆਪਣਾ IAS PCS ਉੱਚ ਕੋਟੀ ਦਾ ਰੋਸ਼ਨ ਦਿਮਾਗ ਪੂਨੇ ਦੇ ਵਿੱਚ ਬਿਠਾਇਆ ਹੋਇਆ ਹੈ, ਔਰ ਜੀ ਸਾਰੀ ਨੀਤੀਆਂ ਉਹ ਖੜਦੇ ਨੇ। ਸਿੱਖ ਪੰਥ ਨੂੰ ਵੀ ਚਾਹੀਦਾ ਸਰਦਾਰ ਕਪੂਰ ਸਿੰਘ ਵਰਗੇ ਨਿਸ਼ਕਾਮ ਔਰ ਸਿੱਖ ਪੰਥ ਨੂੰ ਸਮਰਪਿਤ ਵਿਦਵਾਨਾਂ ਦੀ ਇੱਕ ਉੱਚ ਪੱਧਰੀ ਕਮੇਟੀ ਬਣਾ ਕੇ RSS ਦਾ ਮੁਕਾਬਲਾ ਕਰਨ ਲਈ ਉਹ ਨੀਤੀਆਂ ਉਹ ਕਮੇਟੀ ਤੇ ਹਰ ਪੱਖ ਦੇ ਧਰਮ ਪ੍ਰਚਾਰ ਦੀ ਸੇਵਾ ਵਿੱਚ ਉਹਨਾਂ ਤੋਂ ਹੀ ਸੇਧ ਲਈ ਜਾਵੇ। ਐਸੀ ਸੰਸਥਾ ਸਾਡੀ ਵੀ ਕੌਮ ਦੇ ਵਿੱਚ ਆਉਣੀ ਚਾਹੀਦੀ ਹੈ, ਕਿਉਂਕਿ ਮੈਂ ਇੱਥੇ ਇੱਕ ਆਪ ਜੀ ਨੂੰ ਗੱਲ ਦੱਸ ਦੇਣੀ ਚਾਹੁੰਦਾ। ਸਰਦਾਰ ਗੁਰਚਰਨ ਸਿੰਘ ਜੀ ਟੌਹੜਾ ਜੀ ਨੇ ਜੋ ਸਭਾ ਦੇ ਵਿੱਚ ਬੋਲਦਿਆਂ ਹੋਇਆ ਦੱਸੀ ਸੀ ਕਿ ਜਦੋਂ ਸਰਦਾਰ ਕਪੂਰ ਸਿੰਘ ਜੀ ਨੂੰ ਪ੍ਰੋਫੈਸਰ ਆਫ ਸਿੱਖਿਜ਼ਮ ਦੀ ਡਿਗਰੀ ਦੇਣ ਦਾ ਫੈਸਲਾ ਕੀਤਾ, ਉਸ ਤੋਂ ਪਹਿਲਾਂ ਬਨਾਰਸ ਦੀ ਯੂਨੀਵਰਸਿਟੀ ਨੇ ਆਪਣੇ ਇੱਕ ਹਿੰਦੂ ਵਿਦਵਾਨ ਨੂੰ ਪ੍ਰੋਫੈਸਰ ਆਫ ਹਿੰਦੂਇਜ਼ਮ ਦਾ ਡਿਗਰੀ ਦਿੱਤੀ ਸੀ। ਸਰਦਾਰ ਟੌਹੜਾ ਸਾਹਿਬ ਕਹਿੰਦੇ ਸੀ ਅਸੀਂ ਵੀ ਸੋਚਿਆ ਕਿ ਸਿੱਖ ਕੌਮ ਦਾ ਵੀ ਆਪਣਾ ਪ੍ਰੋਫੈਸਰ ਆਫ ਸਿੱਖਿਜ਼ਮ ਹੋਣਾ ਚਾਹੀਦਾ ਹੈ। ਉਹਨੇ ਸਿਲੈਕਟ ਕੀਤਾ ਕੌਮੀ ਪੱਧਰ ਤੇ ਸਰਦਾਰ ਕਪੂਰ ਸਿੰਘ ਜੀ ਨੂੰ। ਜਦੋਂ ਉਹਨਾਂ ਦੇ ਘਰ ਗਏ ਇਹ ਡਿਗਰੀ ਲੈ ਕੇ, ਸਰਦਾਰ ਕਪੂਰ ਸਿੰਘ ਜੀ ਕਹਿੰਦੇ ਤੁਸੀਂ ਬਿਲਕੁਲ ਸਹੀ ਸੋਚਿਆ ਹੈ, ਸਾਡਾ ਇਹ ਫਰਜ਼ ਬਣਦਾ ਹੈ ਵੀ ਕੁਰਸੀ ਦੇ ਬਰਾਬਰ ਕੁਰਸੀ ਡਾਹਣੀ ਚਾਹੀਦੀ ਹੈ। ਉਹਨਾਂ ਨੇ ਇੱਕ ਘਟਨਾ ਵੀ ਸੁਣਾਈ ਕਿ ਜਦੋਂ ਨਾਦਰ ਸ਼ਾਹ ਅਬਦਾਲੀ ਹਿੰਦੁਸਤਾਨ ਤੇ ਹਮਲਾ ਕਰਨ ਲਈ ਚੱਲਿਆ, ਉਸ ਵਕਤ ਸਿੱਖਾਂ ਨੇ ਵੀ ਜੰਗਲਾਂ ਵਿੱਚੋਂ ਨਿਕਲ ਕੇ ਜਦੋਂ ਇਹ ਪਤਾ ਲੱਗਾ ਕਿ ਉਹਨੂੰ ਸੁਲਤਾਨੁਲ ਕੌਮ ਦਾ ਡਿਗਰੀ ਦੇ ਦਿੱਤੀ ਹੈ ਉਹਦੇ ਦੇਸ਼ ਵਾਸੀਆਂ ਨੇ, ਤੇ ਸਿੱਖਾਂ ਨੇ ਲਾਹੌਰ ਦੇ ਵਿੱਚ ਇਕੱਠ ਕਰਕੇ ਸਰਦਾਰ ਜੱਸਾ ਸਿੰਘ ਜੀ ਆਹਲੂਵਾਲੀਆ ਨੂੰ ਵੀ ਜੋ ਹੈ ਉਹ ਸੁਲਤਾਨੁਲ ਕੌਮ ਦੀ ਡਿਗਰੀ ਦਿੱਤੀ। ਸਰਦਾਰ ਕਪੂਰ ਸਿੰਘ ਜੀ ਕਹਿੰਦੇ ਸਨ ਕੌਮਾਂ ਦੀ ਜਾਗਰਤੀ, ਕੌਮਾਂ ਦੀ ਚੜ੍ਹਦੀ ਕਲਾ ਦੇ ਲਈ ਦੂਜੀਆਂ ਕੌਮਾਂ ਦੇ ਬਰਾਬਰ ਸਾਨੂੰ ਵੀ ਆਪਣੀ ਕੁਰਸੀ ਢਾਹ ਕੇ ਰੱਖਣੀ ਚਾਹੀਦੀ ਹੈ। ਸੋ ਜਿੱਦਾਂ ਦੀ RSS ਦੀ ਸੰਸਥਾ ਰੋਸ਼ਨ ਦਿਮਾਗ ਆਪਣੇ ਧਰਮ ਪ੍ਰਤੀ ਸਮਰਪਿਤ ਹੋ ਕੇ ਸੇਵਾ ਨਿਭਾ ਰਹੀ, ਉਹਨਾਂ ਲਈ ਉਹ ਸੇਵਾ ਨਿਭਾ ਰਹੀ, ਤੇ ਸਾਡੇ ਵਾਸਤੇ ਭਾਵੇਂ ਕੁਛ ਵੀ ਹੋਵੇ, ਇੱਦਾਂ ਹੀ ਸਾਨੂੰ ਵੀ ਉਹਦੇ ਮੁਕਾਬਲੇ ਤੇ ਕੁਰਸੀ ਡਾਹਣੀ ਚਾਹੀਦੀ। ਸਰਦਾਰ ਕਪੂਰ ਸਿੰਘ ਵਰਗੇ ਉੱਘੇ ਵਿਦਵਾਨਾਂ ਦਾ ਸਹਾਰਾ ਲੈ ਕੇ ਉਹਨਾਂ ਦੀ ਕਮੇਟੀ ਬਣਾ ਕੇ ਕੌਮ ਨੂੰ ਉਹਦਾ ਮੁਕਾਬਲਾ ਕਰਨਾ ਚਾਹੀਦਾ ਹੈ। ਜੀ ਬਿਲਕੁਲ ਬਿਲਕੁਲ ਪ੍ਰਿੰਸੀਪਲ ਸਾਹਿਬ ਜੀ, ਸਾਡੇ ਕੋਲ 1 ਮਿੰਟ ਰਹਿ ਗਿਆ। ਐਟ ਦੀ ਐਂਡ ਜਿਹੜੀ ਅੱਜ ਦੀ ਯੰਗਰ ਜਨਰੇਸ਼ਨ ਤੁਹਾਨੂੰ ਵੇਖ ਰਹੀ ਹੈ, ਜਿਸ ਤਰ੍ਹਾਂ ਤੁਸੀਂ ਜਾਣਦੇ ਕਿ ਅਸੀਂ ਇਹ ਪੂਰਾ ਹਫ਼ਤਾ ਸਰਦਾਰ ਕਪੂਰ ਸਿੰਘ ਜੀ ਦੀ ਯਾਦ ਨੂੰ ਸਮਰਪਿਤ ਕੀਤਾ ਹੈ, ਉਹਨਾਂ ਦੇ ਕਿਸੇ ਵੀ ਜ਼ਿੰਦਗੀ ਦੇ ਪਹਿਲੂਆਂ ਬਾਰੇ ਤੁਸੀਂ ਅੱਜ ਦੀ ਜਨਰੇਸ਼ਨ ਨੂੰ ਕੁਝ ਕਹਿਣਾ ਚਾਹੋਗੇ? ਹਾਂਜੀ, ਮੈਂ ਚਾਹੁੰਦਾ ਕਿ ਕੌਮੀ ਪੱਧਰ ਤੇ ਐਸੇ ਪ੍ਰੋਗਰਾਮ ਲਿਖੇ ਜਾਣ। ਸਾਡੇ ਜਿਹੜੇ ਸਿੱਖ ਸਕੂਲ ਹੈ ਉਹਨਾਂ ਵਿੱਚੋਂ ਬੱਚਿਆਂ ਦੀ ਸਿਲੈਕਸ਼ਨ ਕਰਕੇ ਕੈਂਬਰਿਜ ਯੂਨੀਵਰਸਿਟੀ, ਦੁਨੀਆ ਦੀਆਂ ਵੱਡੀਆਂ ਯੂਨੀਵਰਸਿਟੀਆਂ ਤੱਕ ਗੁਰੂ ਦੀ ਗੋਦ ਵਿੱਚੋਂ ਖਰਚਾ ਕਰਕੇ ਉਹਨਾਂ ਨੂੰ ਕੌਮ ਦੇ ਹਾਣੀ ਬਣਾਇਆ ਜਾਵੇ, ਔਰ ਉਹਨਾਂ ਦੇ ਵਿਦਵਾਨ ਜਿਹੜੇ ਆ ਉਹ ਪੈਦਾ ਕੀਤੇ ਜਾਣ। ਮੈਂ ਸਮਝਦਾ ਇਹੀ ਸਰਦਾਰ ਕਪੂਰ ਸਿੰਘ ਜੀ ਨੂੰ ਸਭ ਤੋਂ ਵੱਡੀ ਸ਼ਰਧਾਂਜਲੀ ਹੋਏਗੀ, ਤੇ ਉਹਨਾਂ ਦੇ ਪ੍ਰਤੀ ਸਭ ਤੋਂ ਵੱਡਾ ਕਾਰਜ ਇਹੀ ਹੋਏਗਾ ਕਿ ਉਦਾਂ ਦੀਆਂ ਸ਼ਖਸੀਅਤਾਂ ਦੀ ਘਾਟ ਜਿਹੜੀ ਕੌਮੀ ਪੱਧਰ ਤੇ ਕੀਤੀ ਜਾਵੇ। ਜੀ ਬਿਲਕੁਲ ਪ੍ਰਿੰਸੀਪਲ ਸਾਹਿਬ ਜੀ, ਹੁਣ ਸਾਡਾ ਵਕਤ ਬ੍ਰੇਕ ਵੱਲ ਜਾ ਰਿਹਾ। ਤੁਹਾਡੇ ਕੋਲ ਮੈਂ ਇੱਥੇ ਇਜਾਜ਼ਤ ਲੈਣੀ ਹੈ। ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸੀ ਆਪਣਾ ਟਾਈਮ ਕੱਢ ਕੇ ਸਾਡੇ ਬਾਹਰ ਦੇ ਸਿੱਖ ਬੱਚਿਆਂ ਦੇ ਤੇ ਸਾਡੇ ਬਾਹਰ ਦੇ ਸਿੱਖ ਸੰਗਤਾਂ ਦੇ ਰੂਬਰੂ ਹੋਏ ਤੇ ਆਪਣੇ ਵਿਚਾਰ ਸਾਂਝੇ ਕੀਤੇ। ਇਸੇ ਤਰ੍ਹਾਂ ਸਮੇਂ-ਸਮੇਂ ਵੱਖ-ਵੱਖ ਪੰਥਕ ਮੁੱਦਿਆਂ ਦੇ ਉੱਪਰ ਅਸੀਂ ਤੁਹਾਡੇ ਵਿਚਾਰ ਲੈਂਦੇ ਰਵਾਂਗੇ, ਪਰ ਤਦ ਤੱਕ ਲਈ ਮੈਂ ਤੁਹਾਡੇ ਕੋਲ ਇਜਾਜ਼ਤ ਲੈਣੀ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ viewers, ਵਕਤ ਹੋ ਗਿਆ ਇੱਕ ਛੋਟੇ ਜਿਹੇ ਬ੍ਰੇਕ ਦਾ। Keep watching News TV 84 ਦੇ ਨਾਲ। We'll be right back after a short break.